ਹੋ ਤੇਰੀ ਯਾਦ ਸਤਾਉਂਦੀ, ਤੇਰੀ ਯਾਦ ਸਤਾਉਂਦੀ, ਸਾਨੂੰ ਤੇਰੀ ਯਾਦ ਸਤਾਉਂਦੀ। ਸਾਰੇ ਪਿੰਡਾਂ ਦਾ ਮੈਂ ਵਿਜ਼ਿਟ ਕਰ ਲਿਆ ਹੈ ਤੇ ਉਹ ਘਰ ਨਹੀਂ ਮੈਨੂੰ ਲੱਭਾ ਜਿਸ ਘਰ ਦੇ ਵਿੱਚ ਇੱਕ ਅੰਨਾ ਹੈ ਤੇ ਇੱਕ ਉਹ ਮਸਤ ਹੈ। ਨੀਂਦਰ ਨਹੀਂ ਆਉਂਦੀ। ਉਹ ਮੇਰੇ ਖਿਆਲ ਦੇ ਵਿੱਚ ਉਹ ਹੀ ਹੈ ਜਿਹਨੂੰ ਨੀਂਦਰ ਨਹੀਂ ਆਉਂਦੀ। ਅਗਰ ਇਹ ਮੇਰੇ ਕੋਲ ਹੋਵੇ ਨਾ ਤੇ ਮੇਰੀ ਜ਼ਿੰਦਗੀ 'ਚ ਚਾਰ ਚੰਦ ਲੱਗ ਸਕਦੇ ਨੇ। ਮੈਂ ਗੱਲ ਤੇ ਕਰਾਂ। ਉਹ ਨੀਂਦਰ ਨਹੀਂ ਆਉਂਦੀ, ਉਹ ਤੇਰੀ ਯਾਦ ਸਤਾਉਂਦੀ, ਤੇਰੀ ਯਾਦ ਸਤਾਉਂਦੀ, ਮੈਨੂੰ ਤੇਰੀ ਯਾਦ ਸਤਾਉਂਦੀ, ਨੀਂਦਰ ਨਹੀਂ ਆਉਂਦੀ। ਬਹੁਤ ਖੂਬਸੂਰਤ ਆਵਾਜ਼ ਹੈ ਤੁਹਾਡੀ। ਇਹ ਆਵਾਜ਼ ਕਿੱਧਰੋਂ ਆਉਣ ਡਈ ਜੀ? ਇਹ ਤੁਹਾਡੀ ਬਿਲਕੁਲ ਸੱਜੀ ਸਾਈਡ ਤੇ ਭਲਾ ਸੱਜੀ ਕਿ ਖੱਬੀ? ਇੱਕ ਮਿੰਟ ਪੱਖਾ ਬੰਦ ਕਰੋ। ਇਧਰ ਮੇਰੀ ਗੱਲ ਸੁਣੋ। ਭਾਜੀ ਇਸਤਾਨੇ ਆ, ਸਾਡੇ ਲਈ ਸੱਜੀ ਵੀ ਉਹੀ ਆ, ਖੱਬੀ ਵੀ ਉਹੀ ਆ। ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ? ਭਾਜੀ ਨਜ਼ਰ ਆਉਂਦਾ ਹੁੰਦਾ ਤਾਂ ਤੁਹਾਡਾ ਖੌਫਨਾਕ ਚਿਹਰਾ ਦੇਖ ਨਾ ਲੈਣਾ। ਓਹੋ, ਤੁਹਾਡਾ ਮੂੰਹ ਤਾਂ ਬਿਲਕੁਲ ਫਜ਼ੂਲ ਲੱਗਾ ਜਿਹੜਾ ਦੇਖ ਹੀ ਨਹੀਂ ਸਕਦਾ। ਅੰਨਿਆਂ ਨੂੰ ਕੀ ਭਾਜੀ, ਸਾਡੀ ਜ਼ਿੰਦਗੀ 'ਚ ਹਨੇਰਾ ਵਾ, ਸਾਨੂੰ ਕੀ ਨਜ਼ਰ ਆਉਣਾ? ਓਹੋ, ਤੁਹਾਡਾ ਤਾਂ ਟ੍ਰਾਂਸਫਾਰਮ ਨਵਾਂ ਪੈਣ ਵਾਲਾ। ਹਰ ਕੀ ਸ਼ੈ ਹੋਇਆ ਦੀ। ਕੀ ਹੈ? ਅੱਖਾਂ ਨੂੰ ਕੀ ਇਹ ਬਚਪਨ ਤੋਂ ਹੀ ਪੈਦਾਇਸ਼ੀ ਇਸੇ ਤਰ੍ਹਾਂ ਦੀਆਂ ਕਿ ਬਾਅਦ ਦੇ ਵਿੱਚ ਕੋਈ ਗਲਤ ਹਰਕਤ ਦੇਖ ਕੇ ਇਦਾਂ ਹੋਈਆਂ? ਨਹੀਂ ਜੀ, ਮੈਂ ਜਦੋਂ ਜਨਮ ਹੋਇਆ ਨਾ ਮੇਰਾ, ਪੈਦਾ ਹੋਏ ਤੁਸੀਂ? ਹਾਂਜੀ ਮੈਨੂੰ ਹੋਰ ਅੱਛਾ। ਮੈਂ ਅੱਗ ਚੋਂ ਬਾਹਰ ਨਿਕਲਿਆ। ਵੈਰੀ ਗੁੱਡ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਪੈਦਾ ਹੋਏ। ਤੇ ਕੀ ਹੋਇਆ ਕਿ ਅੱਖਾਂ ਕਾਲੀ ਛੱਡ ਕੇ ਆ ਗਏ? ਪਤਾ ਨਹੀਂ ਜੀ, ਮੈਂ ਜਦੋਂ ਅੱਖਾਂ ਖੋਲੀਆਂ ਮੈਨੂੰ ਹਨੇਰਾ ਹੀ ਹਨੇਰਾ ਨਜ਼ਰ ਆਉਣ ਡਿਆ ਸੀ। ਏਦਾਂ ਹੀ ਮੈਂ ਤਾਂ ਹੋ ਗਿਆ। ਮੈਂ ਵਾਂ, ਓਹੋ। ਮੇਰੀ ਮਾਂ ਵਾ ਜੀ, ਹੂੰ। ਤੇ ਇੱਕ ਤੇ ਮੇਰਾ ਕੋਈ ਭਰਾ ਵਾ। ਭਰਾ ਵੀ ਤੁਹਾਡਾ? ਹਾਂਜੀ ਅਸੀਂ ਮਾਂ ਪਿਓ ਉਹ ਵੀ ਵਾਂ। ਇੰਨਾ ਹੀ ਹੈ? ਭਰਾ ਮੇਰਾ? ਹਾਂ। ਨਹੀਂ ਜੀ, ਉਹ ਮੇਰੀ ਮਾਂ ਦੱਸਦੀ ਆ ਕਿ ਉਹਨੂੰ ਨਜ਼ਰ ਆਉਂਦਾ ਵਾ, ਲੇਕਿਨ ਇਹ ਆ ਕੋਈ ਰਾ ਨਾ ਸਾਈਂ ਟੈਪ ਜਿਹਾ ਵਾ। ਅੱਛਾ, ਵਾਲਦਾ ਨੂੰ ਨਜ਼ਰ ਆਉਂਦਾ? ਬਾਲਦਾ ਮੇਰੀ ਹਜ਼ਾਰ ਸ਼ੁਕਰ ਹੈ ਤਾਂ ਉਹਨੂੰ ਨਜ਼ਰ ਆਉਂਦਾ, ਨਹੀਂ ਤੇ ਤੁਹਾਨੂੰ ਲੋਕਾਂ ਨੇ ਇੰਨੀ ਦਾ ਕਹਿਣਾ ਸੀ ਕਿਉਂਕਿ ਤੁਸੀਂ ਵੀ ਇੰਨੇ ਤੇ ਵਾਲਦਾ ਵੀ ਇੰਨੀ ਹੋਈ ਸੀ। ਨਹੀਂ ਜੀ, ਇਹ ਅੱਲਾ ਨੇ ਬਚਾ ਲਿਆ ਗਾਲ ਤੋਂ। ਚਲੋ ਅੰਨੇਪਨ ਤੋਂ ਤਾਂ ਬਚੀ ਤੁਹਾਡੀ ਵਾਲਦਾ। ਭਾਜੀ ਤੁਸੀਂ ਇਹਨਾਂ ਪੁੱਛਣ ਡਏ ਹੋ? ਨਹੀਂ ਵੀ ਵੈਸੇ ਮੈਂ ਸਾਰੇ ਨਜ਼ਦੀਕ ਦੇ ਜਿੰਨੇ ਵੀ ਪਿੰਡ ਨੇ ਨਾ, ਮੈਂ ਇਹਨਾਂ ਦੇ ਵਿੱਚ ਜਾਣਾ। ਅਗਰ ਕੋਈ ਵੀ ਪਰੇਸ਼ਾਨ ਹੋਵੇ, ਕਿਸੇ ਨੂੰ ਕੋਈ ਮਸਲਾ ਹੋਵੇ, ਤੇ ਮੈਂ ਉਹਨਾਂ ਦੇ ਮਸਲੇ ਦਾ ਹੱਲ ਕਰਦਾ ਵਾਂ, ਪਰੇਸ਼ਾਨੀ ਉਹਨਾਂ ਦੀ ਦੂਰ ਕਰਦਾ ਵਾਂ। ਭਾਜੀ ਮੈਂ ਵੀ ਪਿੰਡ ਦੇ ਵਿੱਚ ਫਿਰਦਾ, ਪਿੰਡ ਦੀ ਲੇਲੀ, ਬੱਕਰੀ, ਕੁੱਤਾ, ਹਰ ਤਰ੍ਹਾਂ ਦੀ ਆਵਾਜ਼ ਮੈਨੂੰ ਪਛਾਣ ਚ ਵਾ, ਪਰ ਤੁਹਾਡੀ ਆਵਾਜ਼ ਇਸ ਪਿੰਡ ਦੀ ਨਹੀਂ ਲੱਗਣ ਦੀ। ਇਹ ਇਸ ਮੁਲਕ ਦਾ ਹੈ ਹੀ ਨਹੀਂ ਬੰਦਾ ਜਿਹੜਾ ਇਸ ਟਾਈਮ ਤੁਹਾਨੂੰ ਪਤਾ ਤੁਹਾਡੇ ਕੋਲ ਕੌਣ ਖਲੋਤਾ ਹੈ? ਨਹੀਂ ਜੀ, ਮੈਨੂੰ ਨਹੀਂ ਪਤਾ ਜੀ। ਮੈਂ ਇੱਕ ਫਿਲਮੀ ਡਾਇਰੈਕਟਰ ਹਾਂ। ਮੈਂ ਨਵਾਂ ਟੈਲੈਂਟ ਲੱਭਦਾ ਵਾਂ। ਉਹ ਜਿਹੜਾ ਫਿਲਮਾਂ ਦੇ ਵਿੱਚ ਗਾਣੇ ਗਵਾਉਂਦਾ ਵਾ? ਹਾਂ, ਕਿੱਥੇ ਚੱਲੇ ਆ? ਨਹੀਂ ਨਹੀਂ, ਉਹ ਜਿਹੜਾ ਫਿਲਮਾਂ ਦੇ ਵਿੱਚ ਗਾਣੇ ਗਵਾਉਂਦਾ ਵਾ। ਗਾਣੇ ਵੀ ਗਾਉਂਦਾ, ਫਿਲਮਾਂ ਦੇ ਵਿੱਚ ਐਕਟ ਵੀ ਕਰਵਾਉਂਦਾ ਵਾ। ਕਾਫੀ ਖੁਸ਼ ਹੈ ਕੰਮ। ਮੈਂ ਨਾ ਭਾਜੀ ਮੈਨੂੰ ਬੜਾ ਸ਼ੌਕ ਹੈਗਾ ਗਾਉਣ ਦਾ। ਮੈਂ ਤਾਂ ਏਦਾਂ, ਸਾਨੂੰ ਵੀ ਲੈ ਚੱਲ ਨਾਲ ਵੇ ਬਹੁ ਸੋਹਣੀ ਗੱਡੀ ਵਾਲਿਆ। ਇਹ ਤੁਹਾਡੇ ਬਹੁਤ ਅੱਛਾ ਫੈਸਲਾ ਕਿ ਤੁਹਾਨੂੰ ਕਿਸੇ ਦੇ ਨਾਲ ਹੀ ਜਾਣਾ ਪੈਣਾ, ਕਿਉਂਕਿ ਤੁਸੀਂ ਇੰਨੇ ਇਕੱਲੇ ਨਹੀਂ ਜਾ ਸਕਦੇ। ਇੱਧਰ ਮੇਰੇ ਵੱਲ ਦੇਖੋ। ਭਾਜੀ ਮੈਂ ਕੀ ਦੇਖਣਾ ਵਾ? ਤੁਸੀਂ ਇਹ ਕਹੋ ਕਿ ਇੱਧਰ ਨੂੰ ਮੂੰਹ ਕਰ ਲਓ। ਤੁਸੀਂ, ਮੈਂ ਤੁਹਾਨੂੰ ਵੇਖਣਾ ਕਹਿਣਾ, ਤੁਸੀਂ ਕਹਿਣਾ ਇੱਧਰ ਮਹਿਸੂਸ ਕਰੋ। ਠੀਕ ਹੈ ਜੀ। ਹਾਂਜੀ। ਹੁਣ ਬਾਤ ਇਹ ਹੈ ਕਿ ਮੈਂ ਤੁਹਾਡੇ ਟੈਲੈਂਟ ਤੋਂ ਜਿਹੜਾ ਨਾ ਬੜਾ ਖੁਸ਼ ਹੋਇਆ। ਅੱਛਾ ਜੀ। ਮੈਂ ਚਾਹ ਰਿਹਾ ਕਿ ਮੈਂ ਹੁਣ ਤੁਹਾਨੂੰ ਬਹੁਤ ਦੇਰ ਇੱਥੇ ਰਹਿਣ ਨਾ ਦੇਵਾਂ, ਮੈਂ ਤੁਹਾਨੂੰ ਕਿਤੇ ਲੈ ਜਾਵਾਂ। ਹਾਏ ਭਾਜੀ ਮੈਨੂੰ ਲੈ ਜਾਓ, ਫਿਲਮਾਂ 'ਚ ਲੈ ਜਾਓ ਮੈਨੂੰ। ਇਹ ਜਿਹੜੀ ਤੁਹਾਡੀ ਆਵਾਜ਼ ਹੈ ਨਾ, ਇਹ ਬਾਰਡਰੋਂ ਪਾਰ ਜਾਣ ਵਾਲੀ ਆਵਾਜ਼। ਅੱਛਾ ਜੀ। ਇਹ ਸਾਰੇ ਬਾਰਡਰਾਂ 'ਚ। ਮੈਂ ਤੁਹਾਨੂੰ ਇੱਧਰ ਇੰਡੀਆ ਵਾਲੇ ਪਾਸੇ ਨਹੀਂ ਲੈ ਕੇ ਜਾਣਾ, ਹਾਂਜੀ। ਤੁਹਾਨੂੰ ਮੈਂ ਅਫਗਾਨਿਸਤਾਨ ਵਾਲੇ ਪਾਸੇ ਲੈ ਭਾਜੀ ਕੇ ਉਧਰ ਤੇ ਤਾਂ ਮੈਨੂੰ ਜ਼ੁਬਾਨ ਹੀ ਨਹੀਂ ਆਉਂਦੀ। ਕੋਈ ਨਹੀਂ, ਉਹ ਕੱਟ ਹੀ ਦੇਣੀ ਤੇਰੀ ਉਹਨਾਂ ਨੇ। ਅੱਛਾ ਜੀ। ਹਾਂਜੀ। ਨਹੀਂ ਤੇ ਕਟਾਉਣੀ ਆ ਤੇ ਫਿਰ ਤੁਸੀਂ ਇੱਥੇ ਕਟਾ ਦਿਓ, ਏਡੀ ਦੂਰ ਲੈ ਜਾ ਕੇ ਕਟਾਉਣੀ ਮੈਨੂੰ। ਨਹੀਂ ਨਹੀਂ, ਮੇਰੀ ਗੱਲ ਸੁਣੋ, ਜਦੋਂ ਅੱਖਾਂ 'ਚ ਨਹੀਂ ਹੈ ਫਿਰ ਜ਼ਬਾਨ ਕੱਲੀ ਨੂੰ ਕੀ ਕਰਨਾ? ਭਾਜੀ ਮੈਂ ਚਾਹੁੰਦਾ ਇੱਕ ਸਾਈਡ ਤੇ ਮੈਂ ਗਾਉਣ ਡਿਆ ਵਾਂ, ਹਾਂ। ਨਾਲ ਮੇਰੇ ਹੋਰ ਸਿੰਗਰ ਗਾਉਣ ਡਿਆ ਹੋਵੇ, ਯਾਨੀ ਡਿਊਟ ਕਿ ਗਾਣੇ ਤੁਸੀਂ- ਕੁੜੀ ਮੁੰਡੇ ਵਾਲੇ ਗਾਈਏ ਅੱਛਾ ਭਾਜੀ। ਅੱਛਾ 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 ਅੱਛਾ, ਤੁਸੀਂ ਹਮੇਰਾ ਅਰਸ਼ਦ ਦੇ ਨਾਲ ਜਾਂ ਇਸ ਟਾਈਪ ਦੀ ਕੋਈ ਸਿੰਗਰ ਹੋਵੇ ਹਮਾਰਾ ਤੁਹਾਡੇ ਚੰਨਾ ਨਾਲ, ਹੋਵੇ, ਹਮਾਰਾ ਹਮੇਰਾ ਅਰਸ਼ਦ ਚੰਨਾ ਹੋਵੇ, ਯਾਨੀ ਕਿ ਲੇਡੀਜ਼ ਫੀਮੇਲ ਦੀ ਆਵਾਜ਼ ਹੋਵੇ ਤੇ ਨਾਲ ਜਿਹੜਾ ਮਰਦ ਉਹ ਹਾਂਜੀ। ਆਵਾਜ਼ ਤੁਹਾਡੀ ਹੋਵੇ। ਉਹ ਜਿੱਦਾਂ ਉਹ ਕਹਿੰਦੇ ਹੁੰਦੇ ਆ, ਹਾਂ ਹਾਂ। ਪਾ ਲਿਆ ਹੈ ਪਿਆਰ ਤੇਰਾ, ਫਿਰ ਮੈਂ ਕਹਾਂ ਅਬ ਨਹੀਂ ਖੋਣਾ। ਭਾਜੀ ਮੈਨੂੰ ਹਰ ਹਾਲਤ ਦੇ ਵਿੱਚ ਲੈ ਜਾਓ ਭਾਜੀ, ਤੁਹਾਡੀ ਮਿਹਰਬਾਨੀ ਆ, ਮੈਂ ਤੁਹਾਡੇ ਅੱਗੇ ਹੱਥ ਜੋੜਦਾ ਭਾਜੀ, ਮੈਨੂੰ ਲੈ ਜਾਓ ਭਾਜੀ। ਹਾਂ, ਤੇ ਜਿਹਦੇ ਅੱਗੇ ਜੋੜਨ ਦੇ ਲੈ ਜੂ ਤੈਨੂੰ। ਇੱਧਰ ਆ, ਇੱਧਰ ਮਹਿਸੂਸ ਕਰ, ਮੈਂ ਲੈ ਕੇ ਜਾਵਾਂਗਾ ਤੈਨੂੰ ਪੁੱਤਰ, ਮੈਂ ਤੈਨੂੰ ਲੈ ਕੇ ਭਾਜੀ ਜਾਵਾਂਗਾ। ਮੈਂ ਤੁਹਾਡੇ ਮੂੰਹ ਨੂੰ ਤੂੰ ਹੱਥ ਇਸ- ਲਾਉਣਾ, ਮੈਨੂੰ ਲੈ ਜਾਓ ਭਾਜੀ ਨਾਲ। ਇੱਕ ਤੇ ਸਭ ਤੋਂ ਪਹਿਲੇ ਤੇ ਤੁਸੀਂ ਨਾ, ਤੁਹਾਡਾ ਮੂੰਹ ਸਿਰ ਤੁਹਾਡਾ ਗਵਾਚਿਆ ਵਾ, ਤੁਹਾਨੂੰ ਪਤਾ ਨਹੀਂ ਲੱਗਦਾ ਵੀ ਮੂੰਹ ਕਿਹੜਾ ਤੇ ਗੋਡੇ ਕਿਹੜੇ ਆ। ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਪਹਿਚਾਣ ਕਰਾਵਾਂਗੇ ਜਿਸਮ ਦੇ ਹਿੱਸਿਆਂ ਦੀ। ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰੀ ਮੈਂ ਹੱਥ ਸਾਰੇ ਜਿਸਮ ਦੇ ਹਿੱਸਿਆਂ ਨੂੰ ਲਵਾ ਦੇਣਾ ਤੁਹਾਡਾ। ਉਸ ਤੋਂ ਬਾਅਦ ਤੁਸੀਂ ਕਨਫਰਮ, ਤੁਹਾਨੂੰ ਪਤਾ ਲੱਗ ਜਾਣਾ ਵੀ ਮੂੰਹ ਕਿੱਥੇ ਆ, ਗੋਡੇ ਕਿੱਥੇ ਆ। ਠੀਕ ਹੈ? ਠੀਕ ਆ ਭਾਜੀ। ਆਓ ਮੇਰੇ ਨਾਲ। ਤੁਸੀਂ ਇੱਥੇ ਨਜ਼ਦੀਕ ਹੀ ਕਿਤੇ ਰਹਿੰਦੇ ਹੋ? ਭਾਜੀ ਆ ਸਾਡਾ ਨੁੱਕਰ ਤੇ ਘਰ ਵਾ, ਮੈਂ ਜਾ ਕੇ ਆਪਣੀ ਅੰਮੀ ਨੂੰ ਹੁਣੀ ਦੱਸ ਦਿੰਦਾ। ਇਹ ਨੁੱਕਰ ਤੇ ਘਰ ਤੇ ਤੁਸੀਂ ਇਦਾਂ ਕਿਹਾ ਜਿਵੇਂ ਤੁਹਾਨੂੰ ਮੇਰੇ ਤੋਂ ਵੀ ਜ਼ਿਆਦਾ ਨਜ਼ਰ ਆਉਂਦਾ। ਭਾਜੀ ਇਹ ਕਦਮ ਗਿਣੇ ਹੋਏ ਆ ਸਾਡੇ। ਅੱਛਾ, ਸਾਰੇ ਗਿਣੇ ਹੋਏ ਇੱਥੇ। ਭਾਜੀ ਸਾਡੀ, ਅਸੀਂ ਆਪਣੇ ਕਦਮਾਂ ਦੇ ਸਿਰ ਤੇ ਫਿਰੀ ਤੁਰੀ ਦਾ। ਤੈਨੂੰ ਆਪਣੇ ਕਦਮਾਂ ਨਾਲ ਪਤਾ ਲੱਗ ਜਾਂਦਾ ਕਿ ਮੇਰਾ ਘਰ ਆ ਗਿਆ? ਭਾਜੀ 50 ਕਿਲੋਮੀਟਰ ਹੈ, 50 ਕਦਮ ਮੈਂ ਨੂੰ ਜਾਣਾ ਵਾ ਤੇ 45 ਕਦਮ ਮੈਂ ਨੂੰ ਜਾਣਾ, ਅੱਗੇ ਮੇਰਾ ਘਰ ਆ ਜਾਣਾ। ਵੈਰੀ ਗੁੱਡ, ਬਹੁਤ ਅੱਛੀ ਗੱਲ ਹੈ। ਤੁਸੀਂ ਇਸ ਤਰ੍ਹਾਂ ਕਰੋ ਕਿ ਤੁਸੀਂ ਹੁਣ ਅੱਜ ਤੋਂ ਬਾਅਦ ਗੁਣਗੁਣਾਉਣਾ ਨਹੀਂ, ਕਿਉਂਕਿ ਤੁਹਾਡੀ ਆਵਾਜ਼ ਮੈਂ ਚਾਹੁੰਦਾ ਕਿ ਮੇਰੇ ਤੋਂ ਇਲਾਵਾ ਕੋਈ ਹੋਰ ਨਾ ਸੁਣੇ। ਤੇ ਮੈਂ ਥੋੜਾ ਜਿਹਾ ਐਡਵਾਂਸ ਤੁਹਾਨੂੰ ਦੇਵਾਂਗਾ, ਥੋੜਾ ਜਿਹਾ ਕੈਸ਼, ਉਹ ਤੁਸੀਂ ਆਪਣੀ ਜੇਬ ਦੇ ਵਿੱਚ ਰੱਖੋ ਤਾਂ ਕਿ ਤੁਸੀਂ ਬੇਫਿਕਰ ਹੋ ਕੇ ਘਰ ਰਹਿਣਾ। ਮੈਂ ਤੁਹਾਨੂੰ ਆਪ ਹੀ ਲੈ ਜਾਵਾਂਗਾ। ਨਹੀਂ ਭਾਜੀ ਉਹ ਮੇਰੇ ਤਾਂ ਕਿਸੇ ਨੇ ਪੈਸੇ ਕੱਢ ਲੈਣੇ, ਤੁਸੀਂ ਘਰ ਆਣ ਕੇ ਫਿਰ ਮੇਰੀ ਮਾਂ ਨੂੰ ਦੇ ਦਿਓ, ਕਿਉਂਕਿ ਮੈਂ ਆਪਣੀ ਮਾਂ ਦੀ ਖਾਤਰ ਹੀ ਗਾਉਣਾ ਜੇ ਗਾਇਆ ਭਾਜੀ। ਅੱਛਾ, ਮੈਂ ਉਹ ਬੰਦਾ ਨਹੀਂ ਹੈਗਾ ਕਿ ਆਪਣੀ ਖਾਤਰ ਜਾਣਾ, ਮੈਂ ਖੁਦਦਾਰ ਨਹੀਂ ਬਣਨਾ ਚਾਹੁੰਦਾ। ਓਹੋ, ਮੈਂ ਚਾਹੁੰਦਾ ਮੈਂ ਇੰਨਾ ਕੁ ਗਾਵਾਂ, ਇੰਨਾ ਕੁ ਗਾਵਾਂ
ਕਿ ਇੰਨਾ ਮੇਰੇ ਆਲੇ ਦੁਆਲੇ ਪੈਸਾ ਹੋਵੇ ਕਿ ਲੋਕੀ ਮੈਨੂੰ ਸਹੀ ਸਮਝਣ, ਨਾ ਸਮਝਣ ਹੀ ਨਾ। ਤੈਨੂੰ ਕੀ ਪਤਾ ਲੱਗੇਗਾ ਕਿ ਤੇਰੇ ਆਲੇ ਦੁਆਲੇ ਪੈਸਾ ਕਿੰਨਾ ਹੋ ਗਿਆ? ਇਹ ਭਾਜੀ ਫਿਰ ਮੇਰੀ ਮਾਂ ਦੱਸੇਗੀ ਨਾ। ਬਸ ਠੀਕ ਹੈ, ਤੂੰ ਇਸ ਤਰ੍ਹਾਂ ਕਰ 90 ਕਦਮਾਂ ਤੇ ਪਹੁੰਚ ਕੇ ਘਰ ਪਹੁੰਚ ਤੇ ਮੈਂ ਤੇਰੇ ਮਗਰ ਹੀ ਆ ਰਿਹਾ ਕਿਉਂਕਿ ਭਾਜੀ। ਮੇਰੇ ਕਦਮ ਜ਼ਿਆਦਾ ਨੇ, ਮੇਰੇ 65 ਹੋਣੇ ਨੇ, ਤੇਰੇ 95 ਹੋਣੇ ਨੇ। ਚੱਲ ਭਾਜੀ ਆ ਜਾਈਓ, ਇਹਨਾਂ ਦਾ ਟੈਲੈਂਟ ਗਵਾ ਲਓ ਫਿਰ ਤੁਸੀਂ ਆਵਾਂਗਾ ਭਾਜੀ। ਸਾਰਾ, ਆਵਾਂਗਾ ਤੁਸੀਂ ਬੇਫਿਕਰ ਹੋ ਕੇ ਘਰ ਮੈਂ ਪਹੁੰਚੋ। ਆਪਣੀ ਮਾਂ ਨੂੰ ਦੱਸਦਾ ਮੈਨੂੰ ਫਿਲਮਾਂ ਵਾਲਾ ਬੰਦਾ ਮਿਲਿਆ। ਲਾਓ ਘੁੱਟ, ਇਹ ਕਿਹੜਾ ਮੋੜਨੀ ਹੈ, ਲਾਓ ਘੁੱਟ ਪੀਓ। ਗੱਲ ਹੈ ਕਿ ਪਠਾਣਾ ਹੱਥ ਪੈਰ ਤੇਰੇ ਸਲਾਮਤ ਨੇ, ਇਸ ਕਰਕੇ ਤੈਨੂੰ ਕਿਤੇ ਹੋਰ ਹੀ ਕੰਮ ਜਾ ਕੇ ਕਰਨਾ ਪੈਣਾ ਵਾ। ਮੈਂ ਤਾਂ ਨਹੀਂ ਤੇਰੇ ਕਿਤੇ ਕੰਮ ਆ ਸਕਦਾ। ਕੀ ਕਹਿ ਰਿਹਾ ਦੱਸ? ਇਹ ਕੌਣ ਹੈ? ਮਿੱਥਨ ਬਣ ਕੇ ਦਿਖਾ। ਤੂੰ ਕਹਿਣਾ ਹੈਲੋ, ਏ ਕਿਚਵਾ ਕਿਚਵਾ हेलो, ओए मिस्टर, इधर आओ, बात सुनो। एक हवाई चंडा मारन डया तेरे। और भाई की हाल है यार? तेरे अंदर तो बड़ा टैलेंट है भाई। कलियां कूका ही मारदा, कोई लफज लुफज भी बोल लेना। ਸਾਰਾ ਕੁਝ ਕਰ ਲਈਦਾ। अच्छा जी, ਹਾਂਜੀ यार मैं एक फिल्म शुरू कर रहे हैं। ਕਰੀਓ ਹੀ, ਸਾਨੂੰ ਕੀ ਹੈ? नहीं, मैं ਕਿਹੜਾ तेरे ਕਿਸੇ ਨੂੰ ਰੋਕਣਾ ਵਾ? मैं चाह रहा कि मेरी फिल्म दे विच तू काम करे। ਮੈਨੂੰ ਤੁਸੀਂ ਫਿਲਮ ਵਿੱਚ ਲੈਣਾ ਵਾ? मैं डायरेक्टर आदमी। ਵੈਰੀ ਗੁੱਡ, ਵੈਰੀ ਗੁੱਡ। ਐਦਾਂ ਹੀ ਗੇੜੇ ਕੱਢਣ ਵਾਲਾ ਬੰਦਾ ਮੈਨੂੰ ਚਾਹੀਦਾ। ਤੈਨੂੰ ਪਤਾ ਨਹੀਂ ਤੇਰੇ ਅੰਦਰ ਕੀ ਆ। ਓਏ ਹੋਏ, ਇਧਰ ਅੱਗੇ ਹੋ। ਹੁਣ ਘੁੰਮ ਜ਼ਰਾ ਪੁੱਤਰ, ਹੁਣ ਘੁੰਮ ਓ ਵੈਰੀ ਗੁੱਡ। ਤੂੰ ਮੇਰੇ ਨਾਲ ਚੱਲ। ਤੂੰ ਇਸ ਤਰ੍ਹਾਂ ਕਰ ਕਿ ਪੈਸੇ ਤੈਨੂੰ ਮੈਂ ਦੇਵਾਂਗਾ, ਤੂੰ ਜਾ ਕੇ ਆਪਣੀ ਬੇਬੇ ਨੂੰ ਦੇ ਤੇ ਉਸ ਤੋਂ ਬਾਅਦ ਬਸ ਤੂੰ ਬੇਫਿਕਰ ਹੋ ਕੇ ਮੇਰੇ ਕੋਲ ਆ ਜਾ। ਮੈਨੂੰ ਐਡਵਾਂਸ ਦੇ ਰਹੇ ਤੁਸੀਂ? ਐਡਵਾਂਸ ਦੇ ਰਿਹਾ ਪੁੱਤਰ ਤੈਨੂੰ। ਮੈਂ ਬੇਬੇ ਨੂੰ ਜਾ ਕੇ ਦੱਸਾਂ, ਬੇਬੇ ਤੇਰੇ ਸੂਟ ਮੈਂ ਕਿੰਨੇ ਬਣਾ ਲੈਣੇ ਆ? ਐ ਤੂੰ ਪੈਸੇ ਫੜ ਯਾਰ। ਨਹੀਂ ਨਹੀਂ ਨਹੀਂ, ਮੈਂ ਨਹੀਂ ਲੈਣੇ ਪੈਸੇ। ਕਿਉਂ? ਪੈਸੇ ਤੁਸੀਂ ਦੇਣੇ ਆ ਬੇਬੇ ਨੂੰ। ਅੱਛਾ, ਹਾਂ, ਬੇਬੇ ਦੇ ਸਾਹਮਣੇ ਸਾਰੀ ਗੱਲ ਹੋਣੀ ਆ। ਬੇਬੇ ਤੇਰੀ ਕਿੱਥੇ ਹੈ ਪੁੱਤਰ? ਬੇਬੇ ਘਰ ਆ, ਅਸੀਂ ਇਸੇ ਪਿੰਡ 'ਚ ਰਹਿੰਦੇ ਆ। ਅੱਛਾ, ਹਾਂ ਚੱਲ ਠੀਕ ਹੈ, ਤੂੰ ਘਰ ਚੱਲ। ਮੈਂ ਆਇਆ ਤੇ ਫਿਰ। ਘਰ ਤੇਰਾ ਕਿੱਥੇ ਪੁੱਤਰ? ਯਾਰ ਇੱਥੋਂ ਸਿੱਧਾ ਕਰ ਆ ਗਿਆ ਚੌਂਕ ਦੇ ਵਿੱਚ। ਆਹੋ, ਆਹ ਕੱਚੀ ਜੀ ਆਉਂਦੀ ਥੱਲੇ ਨੂੰ ਚਲੇਗਾ, ਨਾਲ ਦਰਖਤ ਵਾ। ਅੱਛਾ। ਆ ਤੂੰ ਆ ਸੜਕ ਨਹੀਂ ਚੱਟਣੀ। ਇਹ ਸੜਕ ਮੈਂ ਕਿਉਂ ਨਹੀਂ ਛੱਡਣੀ? ਸੜਕ ਦੇ ਅੱਗੇ ਆ ਕੇ ਪੈਲੀਆਂ ਜੀ ਕਬਰਸਤਾਨ ਆ ਜੀ, ਕਬਰਸਤਾਨ ਦੇ ਨਾਲ ਖੱਬੇ ਹੱਥ ਨੂੰ ਸਾਡਾ ਡੇਰਾ ਵਾ। ਅੱਛਾ, ਡੇਰੇ ਦੇ ਨਾਲ ਸਾਡਾ ਘਰ ਹੈਗਾ ਤੇਰੀ ਵਾ। ਬੇਬੇ ਡੇਰੇ ਤੇ ਹੈ? ਯਾਰ ਸਾਡਾ ਘਰ ਅੱਛਾ, ਵਾ ਘਰ। ਇੱਥੇ ਡੇਰੇ ਦੇ ਨਾਲ। ਅੱਛਾ, ਡੇਰੇ ਦੇ ਨਾਲ ਘਰ ਆ। ਹਾਂ ਅੱਛਾ, ਨਾਲ ਦੇ ਪਾਸੇ ਡੇਰਾ ਵਾ। ਹਾਂ, ਅੱਛਾ, ਤੇ ਮੈਂ ਉਹ ਡੇਰੇ ਤੇ ਆ ਜਾਵਾਂ ਕਿ ਤੁਹਾਡੇ ਘਰ ਆਵਾਂ? ਡੇਰੇ ਦੇ ਆਉਣਾ ਤੂੰ। ਅੱਛਾ, ਡੇਰੇ ਤੇ ਫਿਰ ਮੈਂ ਤੁਹਾਡੇ ਘਰ ਵੱਲ ਨੂੰ ਆਵਾਜ਼ ਦੇਵਾਂ ਤੈਨੂੰ ਤੇ ਤੂੰ ਆ ਜਾਏਗਾ? ਹਾਂ ਮੈਂ ਬਸ ਠੀਕ ਹੈ, ਤੂੰ ਪਹੁੰਚ ਮੈਂ ਆਪਣੇ ਆਇਆ ਫਿਰ। ਬੇਬੇ ਘਰ। ਏਦਾਂ ਦੇ ਮੈਨੂੰ ਚਾਹੀਦੇ ਨੇ ਰੱਬ ਜੀ। ਮਾਂ ਮੇਰੀ ਏ, ਆਇਆ ਮੇਰਾ ਪੁੱਤਰ। ਮਾਂ ਤੈਨੂੰ ਮੁਬਾਰਕ ਹੋਵੇ। ਪਰ ਮਾਂ ਤੇਰੇ ਪੁੱਤ ਦੀ ਅੱਲਾ ਨੇ ਸੁਣ ਲਈ ਆ। ਆਪਣੇ ਦੁਖੀ ਵਾਲੇ ਦਿਨ ਜਿਹੜੇ ਖਤਮ ਹੋਣ ਲੱਗੇ ਮਾਂ ਮੇਰੀਏ। ਤੇਰਾ ਪੁੱਤ ਤੇਰੇ ਲਈ ਹਰ ਦੁਨੀਆ ਦੀ ਖੁਸ਼ੀ ਖਰੀਦ ਕੇ ਲਿਆਉਣ ਲੱਗਾ, ਤੇਰੇ ਕਦਮਾਂ 'ਚ ਲਿਆ ਕੇ ਸਿੱਟਣੀ ਮਾਂ। ਇੱਧਰ ਇੱਧਰ ਸਿੱਧਾ ਹੀ ਆਇਆ। ਮਾਂ ਏਡੀ ਦੂਰ ਮੰਜਾ ਡਾਲਿਆ ਅੱਜ। ਅੱਗੇ ਚੌਂਕ ਚ ਹੁੰਦਾ। ਆਇਆ। ਮਾਂ ਮੇਰੀਏ ਹਾਂ। ਸਲਾਮ ਦੇ, ਮੈਨੂੰ ਪਿਆਰ ਕਰ। ਮਾਂ ਮੇਰੀਏ, ਮੈਂ ਤੇਰੇ ਸਾਰੇ ਧੋਣੇ ਧੋਣ ਲੱਗਾ, ਅੱਛਾ, ਤੇਰੇ ਹਰ ਦੁੱਖ ਖਤਮ ਕਰ ਦੇਣੇ। ਮੈਂ ਪਸੀਨਾ ਨਾ- ਤੇ ਸਾਫ਼ ਕਰ ਪਹਿਲੇ। ਮੈਂ ਮਾਂ ਇੱਥੇ ਗਾਉਣ ਲਿਆ ਸੀ ਪੈਲੀਆਂ 'ਚ। ਅੱਛਾ। ਮੈਨੂੰ ਇੱਕ ਬੰਦਾ ਟੱਕਰਿਆ। ਹਾਂ। ਬੰਦੇ ਦੀ ਆਵਾਜ਼ ਮੈਨੂੰ ਬੜੀ ਤੇਜ਼ ਜਿਹੀ ਲੱਗੀ, ਪਰ ਮੂੰਹ ਦੀ ਸ਼ਨਾਖਤ ਨਹੀਂ ਹੋ ਸਕੀ ਮਾਂ। ਅੱਛਾ ਅੱਛਾ। ਤੇ ਉਹ ਮੈਨੂੰ ਕਹਿੰਦਾ ਵਾ ਕਿ ਤੂੰ ਗਾਉਣਾ ਹੀ ਬਹੁਤ ਸੋਹਣਾ ਵਾ, ਤੂੰ ਤਾਂ ਬਾਰਡਰੋਂ ਉਸ ਪਾਰ ਗਾਉਣ ਵਾਲਾ ਵਾ, ਤੇਰੀਆਂ ਆਵਾਜ਼ਾਂ, ਤੇਰੀਆਂ ਕੇਸਟਾਂ ਚੱਲਣੀਆਂ। ਇੱਥੋਂ ਤੱਕ ਮਾਂ ਉਹਨੇ ਕਿਹਾ, ਕਹਿੰਦਾ ਕੁੜੀਆਂ ਦੇ ਨਾਲ ਤੂੰ ਗਾਣੇ ਗਾਏਂਗਾ, ਕੁੜੀਆਂ ਦੇ ਨਾਲ। ਅੱਛਾ। ਮਾਂ ਹੁਣ ਮੈਂ ਇਸ ਘਰ ਦੇ ਵਿੱਚੋਂ ਗੁਰਬਤ ਖਤਮ ਕਰਨ ਲੱਗਾ, ਤੇ ਮੈਂ ਉਹਨੂੰ ਕਿਹਾ ਵਾ, ਮੈਂ ਕਿਹਾ ਤੂੰ ਸਾਡੇ ਘਰ ਆ, ਮੇਰੀ ਮਾਂ ਨੂੰ ਪੈਸੇ ਦੇ। ਕਹਿੰਦਾ ਤੇਰੇ ਆਲੇ ਦੁਆਲੇ ਪੈਸੇ ਹੋਣਗੇ। ਮੈਂ ਕਿਹਾ ਮੈਨੂੰ ਕਿਹੜਾ ਨਜ਼ਰ ਆਉਣਾ, ਨਜ਼ਰ ਆਊਗਾ ਮੇਰੀ ਮਾਂ ਨੂੰ। ਮੇਰੀ ਮਾਂ ਦੇ ਦੁੱਖ ਢੁੱਲਣਗੇ। ਮਾਂ ਮੈਂ ਤੈਨੂੰ ਹਰ ਤਰ੍ਹਾਂ ਦੀ ਖੁਸ਼ੀ ਦੇਣੀ ਆ। ਤੂੰ ਬੜਾ ਭੋਲਾ ਹੈ ਤੇ ਦੁਨੀਆ ਬੜੀ ਤੇਜ਼ ਆ। ਘਰ ਤੇ ਤੂੰ ਪੁੱਤਰ ਪਹੁੰਚ ਨਹੀਂ ਸਕਦਾ ਸਹੀ ਤਰੀਕੇ ਨਾਲ, ਟੱਕਰਾਂ ਵੱਜਦੀਆਂ ਤੇਰੀਆਂ। ਤੇ ਤੂੰ ਮੇਰੇ ਹਾਲਾਤ ਬਦਲਨੇ ਨੇ। ਮਾਂ ਇਦਾਂ ਦੀਆਂ ਮਯੂਸੀ ਵਾਲੀਆਂ ਗੱਲਾਂ ਨਾ ਕਰਿਆ ਕਰੋ। ਉਹਨੇ ਮੈਨੂੰ ਆਪ ਕਿਹਾ ਵਾ, ਉਹਨੇ ਕਿਹਾ ਜਿੰਨਾ ਤੂੰ ਅੱਛਾ ਗਾਉਣਾ ਵਾ ਨਾ, ਤੇਰੇ ਆਲੇ ਦੁਆਲੇ ਪੈਸੇ ਦੇ ਢੇਰ ਲੱਗ ਜਾਣੇ ਆ। ਪੁੱਤਰ ਫਿਲਹਾਲ ਤੇ ਤੇਰੇ ਕੋਲ ਬੋ ਦੇ ਢੇਰ ਲੱਗੇ ਪਏ ਨੇ, ਤੇ ਜਾ ਜਾ ਕੇ ਨਾ ਕੱਪੜੇ ਬਦਲ। ਉਹ ਮਾਂ ਮੇਰੀਏ, ਤੂੰ ਹੀ ਮੇਰੇ ਲਈ ਪਰਫਿਊਮ ਖਰੀਦਣਾ ਵਾ, ਤੂੰ ਹੀ ਮੇਰੇ ਲਈ ਕੱਪੜੇ ਖਰੀਦਣੇ ਆ, ਤੂੰ ਮੈਨੂੰ ਘਰੋਂ ਤਿਆਰ ਕਰਕੇ ਮੈਨੂੰ ਸਿੰਗਰ ਬਣਾ ਕੇ ਤੋਰਿਆ ਕਰਨਾ ਵਾ। ਤੂੰ ਜਦੋਂ ਕੁਝ ਲਿਆਵੇਂਗਾ ਨਾ ਫਿਰ ਤੈਨੂੰ ਤਿਆਰ ਵੀ ਕਰ ਦਾਂਗੀ। ਫਿਲਹਾਲ ਕੱਪੜੇ ਤੇ ਬਦਲ। ਮਾਂ ਤੈਨੂੰ ਐਵੇਂ ਸਾਡੇ ਚੋਂ ਬੋ ਆਉਂਦੀ ਰਹਿੰਦੀ। ਅੱਜ ਜਦੋਂ ਮੈਂ ਵੱਡਾ ਸਟਾਰ ਬਣ ਜਾਣਾ,
ਇੰਡੀਆ ਟੂਰ ਤੇ ਇੱਧਰ ਉੱਧਰ ਮੇਰੀਆਂ ਫੋਟੋਆਂ ਲੱਗੀਆਂ ਹੋਣੀਆਂ, ਇੱਥੇ ਤੱਕ ਮਲਤਾਨ ਤੱਕ ਲੱਗਣੀਆਂ ਫੋਟੋਆਂ। ਤੇ ਨਾ ਨਾਲੇ ਗੱਲ ਤੋਂ ਟੋਕਦੀ ਨਾ, ਪਤਾ ਨਹੀਂ ਤੈਨੂੰ ਠੰਡ ਲੱਗਦੀ। ਨਾ ਤੂੰ ਤਾਂ ਐਵੇਂ ਮੈਨੂੰ ਕਹਿੰਦੀ ਉਹ ਮਰੇ ਕੌਣ ਆ ਓਏ? ਇੰਨਾ ਤਾਂ ਮੈਂ ਨਜ਼ਰ ਤੈਨੂੰ ਨਹੀਂ ਆਉਣ ਡਿਆ। ਕਿਹੜਾ ਵਾ? ਹੀਰੋ 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 ਤੇਰਾ ਲੈ, ਆ ਗਿਆ ਵੀਰਾ ਹੀਰੋ। ਤੂੰ ਕਿਧਰੋਂ ਫਿਰ ਕੇ ਆ ਗਿਆ? ਬੇਬੇ ਹਾਂ ਪੁੱਤਰ, ਤੇਰਾ ਪੁੱਤ ਹੀਰੋ ਬਣ ਜਾਣਾ, ਤੇਰੀਆਂ ਦਵਾਵਾਂ ਲੱਗ ਗਈਆਂ ਬੇਬੇ। ਮੈਂ ਤਾਂ ਸਵੇਰ ਦੀ ਇੱਕ ਵੀ ਦੁਆ ਨਹੀਂ ਕੀਤੀ ਆਪਣੇ ਪੁੱਤਰ ਵਾਸਤੇ। ਬੇਬੇ ਬੇਬੇ ਨਾ ਵੀ ਕਰਦੀ ਹੋਵੇ ਨਾ ਤੇ ਪੁੱਤਾਂ ਨੂੰ ਦਵਾਵਾਂ ਲੱਗ ਜਾਂਦੀਆਂ ਬੇਬੇ ਦੀਆਂ। ਅੱਛਾ, ਹਾਂ ਕੀ ਕਰਕੇ ਆਇਆ ਦੱਸ ਮੈਨੂੰ। ਇਓ ਇਹ ਕਰਨਾ ਸੀ ਤੇ ਉੱਥੇ ਵਾਸ਼ਰੂਮ ਚ ਕਰ ਲੈਣਾ ਸੀ। ਤੂੰ ਜੇ ਬਾਹਰ ਕਰਨ ਗਿਆ ਤੂੰ। ਬੇਬੇ ਹਾਂ ਦੱਸ ਦੇ। ਸਾਰੇ ਪਿੰਡ ਦੀਆਂ ਫਿਲਮਾਂ ਵੇਖਣੀਆਂ ਮੇਰੀਆਂ ਕਿਦੋਂ? ਹੁਣੇ ਹੀ। ਓਏ ਉਹ ਕੈਸਾ ਤੇਰਾ ਪੱਥਰ ਦੇ ਨੈਣ ਨਕਸ਼ ਸਾਰੇ ਪਿੰਡ ਨੇ ਤੇਰੇ ਭਰਾ ਦੇ ਗਾਣੇ ਸੁਣਨੇ ਆ। ਬੇਬੇ ਨੈਸ਼ ਇਹਨੂੰ ਚੁੱਪ ਕਰਾ। ਤੂੰ ਦੱਸ ਕੀ ਕਹਿਣਾ ਪਿਆ। ਤੈਨੂੰ ਪਤਾ ਮੈਂ ਤੇਰਾ ਲਾਡਰਾ ਪੁੱਤ ਵਾ। ਆਹੋ ਪਤਾ ਮੈਨੂੰ। ਪੁੱਤਰ ਅੱਜ ਕੀ ਗੱਲ ਆ? ਅੱਜ ਦੋਵੇਂ ਬੜੇ ਖੁਸ਼ ਫਿਰਨ ਡਏ ਦੋਵੇਂ ਭਰਾ, ਕੀ ਗੱਲ? ਮੈਨੂੰ ਨਾ ਇੱਕ ਬੰਦਾ ਮਿਲਿਆ ਬੇਬੇ, ਉਹ ਕਿਹੜਾ? ਕਹਿੰਦਾ ਤੈਨੂੰ ਫਿਲਮਾਂ ਦੇ ਵਿੱਚ ਲੈ ਕੇ ਜਾਣਾ। ਫਿਲਮਾਂ ਦੇ ਵਿੱਚ? ਹਾਂ ਉਹਨੂੰ ਵੀ ਬੰਦਾ ਮਿਲਿਆ, ਤੈਨੂੰ ਵੀ? ਕਿਹੜਾ ਬੰਦਾ ਹੈ ਉਹ? ਤੇਰੀਆਂ ਦਵਾਵਾਂ ਲੱਗ ਗਈਆਂ ਬੇਬੇ। ਅੱਛਾ ਅੱਛਾ ਬਸ ਕਰ। ਉਹ ਮਾਂ ਮੇਰੀ ਇਹ ਤੇਰੀਆਂ ਦਵਾਵਾਂ ਮੈਨੂੰ ਲੱਗੀਆਂ ਵਾ। ਉਹ ਬੰਦੇ ਨੇ ਮੈਨੂੰ, ਮੈਂ ਗਾਉਣ ਡਿਆ ਸੀ, ਉਹਨੇ ਸੁਣਿਆ, ਸੁਣ ਕੇ ਕਹਿੰਦਾ ਆਵਾਜ਼ ਹੀ ਨਹੀਂ ਇੱਥੇ ਵਾਲੀ, ਇਹ ਕੇਸਟਾਂ ਵਾਲੀ ਆਵਾਜ਼ ਆ, ਗਾਣੇ ਵਾਲੀ ਫਿਲਮਾਂ ਵਾਲੀ ਆਵਾਜ਼ ਆ। ਇਹ ਤਾਂ ਬੇਵਕੂਫ ਆ, ਇਹਨੂੰ ਕੀ ਪਤਾ ਦੁਨੀਆ ਕਿੱਥੇ ਵਸਣ ਡਈ ਆ। ਮੈਂ ਤੇਰਾ ਕੁਝ ਕਿਹਾ ਹੀ ਨਹੀਂ ਤੈਨੂੰ। ਮੈਂ ਕਿੱਦਾਂ ਕਹਿ, ਤੂੰ ਕਿੱਦਾਂ ਕਹਿਣ ਡਿਆ ਮੈਨੂੰ ਦੱਸੋ ਤਾਂ ਸਹੀ, ਉਹ ਕਿਹੜਾ ਬੰਦਾ ਮਿਲ ਪਿਆ ਤੁਹਾਨੂੰ? ਨਹੀਂ ਤੂੰ ਕਿੱਦਾਂ ਕਹਿਣ ਡਿਆ? ਮੈਂ ਤੈਨੂੰ ਕਹਿਤਾ ਬੇਵਕੂਫ। ਬੇਬੇ ਰਸਤੇ 'ਚ ਮਿਲਿਆ, ਮੈਂ ਰਸਤੇ 'ਚ ਨਾ ਕਿਤੇ ਜਗ੍ਹਾ ਤੇ ਬੈਠਾ ਸੀ। ਵੇਖ ਲੈਣਾ ਸੀ ਬੰਦਾ ਕਿਹੜਾ ਹੈ। ਉਹ ਬੇਬੇ ਮੈਨੂੰ ਬੰਦਾ ਦਿਖਦਾ ਤੇ ਮੈਂ ਤੈਨੂੰ ਦੱਸਦਾ ਨਾ, ਮੈਨੂੰ ਇਹਦੀ ਆਵਾਜ਼ ਲੱਗੀ ਕਿ ਉਹ ਜਿੱਦਾਂ ਨਹੀਂ ਉਹ ਹੁੰਦਾ ਫਿਲਮਾਂ 'ਚ ਖਰੀਦਣ ਵਾਲੇ ਬੰਦੇ ਜਿਹੜੇ ਹਾਂ ਉਹ ਬਾਅਦ ਦੇ ਵਿੱਚ ਵੱਡੀਆਂ ਵੱਡੀਆਂ ਸਕਰੀਨਾਂ ਤੇ ਲਿਆਉਂਦੇ ਆ। ਆਹੋ ਆਹੋ। ਮੈਨੂੰ ਤਾਂ ਉਹ ਟੱਕਰਿਆ। ਬੇਬੇ ਮੈਨੂੰ ਚਾਹ ਦੇ ਹੋਟਲ ਤੋਂ ਮਿਲੀ। ਅੱਛਾ ਉਹ ਕਹਿੰਦਾ ਤੇਰਾ ਤੇ ਫੇਸ ਹੀ ਸਾਰਾ ਹੀਰੋਆਂ ਵਾਲਾ ਵਾ। ਲੈ ਮੈਨੂੰ ਕਹਿੰਦਾ ਮਾਡਲ ਫੇਸ ਆ। ਵੀਰੇ ਗੱਲ ਦੱਸਾਂ, ਮੈਨੂੰ ਤਾਂ ਕਦੇ ਨਾ ਨਹੀਂ ਦੱਸ ਤੂੰ ਗੱਲ ਨੈਚ ਵੀ ਕਰਨੀ ਆ। ਨਹੀਂ ਵੀਰੇ ਨਜ਼ਰ ਮੈਨੂੰ ਨਹੀਂ ਆਉਂਦਾ ਭਾਵਾਂ, ਹਾਂ ਪਰ ਆਹ ਤੇਰੀ ਗੱਲ ਸੁਣ ਕੇ ਨਾ ਮੇਰੀਆਂ ਅੱਖਾਂ ਜਿਹੜੀਆਂ ਹਿੱਲੀਆਂ ਯਕਦਮ ਕਿ ਮੇਰਾ ਵੀਰਾ ਪਤਾ ਨਹੀਂ ਇਦਾਂ ਦਾ ਹੋਊਗਾ ਵੀ ਕਿ ਨਹੀਂ। ਬੇਬੇ ਦੱਸ, ਦੇਖ ਮੈਂ ਚੰਨ ਵਰਗਾ ਨਹੀਂ ਲੱਗਦਾ? ਆਹੋ ਆਹੋ। ਬੇਬੇ ਤੂੰ ਮਾਂ ਇਹ ਦੱਸ, ਚਾਹਨੀ ਹੈ ਦੋਨੋਂ ਚਾਹ, ਮੈਂ ਸੋਹਣਾ ਲੱਗਦਾ ਕਿ ਇਹ ਸੋਹਣਾ ਲੱਗਦਾ? ਦੋਵੇਂ ਹੀ ਸੋਹਣੇ ਹੋ ਤੁਸੀਂ। ਬੇਬੇ ਤੇਰੀ ਗੁਰਬਤ ਮੈਂ ਖਤਮ ਕਰਨੀ ਆ। ਬੇਬੇ ਮੈਂ ਮੰਗਾਉਣੀ ਆ, ਮੈਨੂੰ ਤੇ ਬੰਦਾ ਮੇਰੇ ਪਿੱਛੇ ਆਉਂਦਾ ਹੋਣਾ ਵਾ। ਉਹ ਭਾਈ ਮੇਰੇ ਤਾਂ ਮਗਰ ਆਉਣ ਡਿਆ। ਮੈਂ ਘਰ ਤਾਂ ਆਏਗਾ? ਬੇਬੇ ਮੈਂ ਉਹਨੂੰ ਕਹਿ ਕੇ ਆਇਆ 90 ਕਦਮਾਂ ਤੇ ਮੇਰਾ ਘਰ ਵਾ, ਤੂੰ ਉੱਥੇ ਆ ਜਾ। ਮੇਰੀ ਤੂੰ ਉਹਦੀ ਜੁੱਤੀ ਚੁੱਕੀ ਹੋਣੀ ਤਾਂ ਤੇਰੇ ਮਗਰ ਆਇਆ ਕੋਈ ਤੇਰੀ ਭੈੜੀ ਆ। ਪੁੱਤ ਮੈਨੂੰ ਤਾਂ ਸਾਫਾ ਕੋਈ ਚੁੱਕ ਕੇ ਦਿੰਦਾ, ਮੈਨੂੰ ਕਿਹੜਾ ਨਜ਼ਰ ਆਉਂਦਾ ਵਾ। ਆਹੋ ਚਲੋ ਮੈਨੂੰ ਵੀ ਤੇ ਪਤਾ ਚੱਲਿਆ ਵੀ ਉਹ ਹੈ ਕੌਣ। ਬੇਬੇ ਉਹਨੂੰ ਮੈਂ ਕਿਹਾ, ਮੈਂ ਕਿਹਾ ਮੇਰੀ ਮਾਂ ਨੂੰ ਪੈਸੇ ਫੜਾ ਮੇਰੇ ਲਈ ਆ ਕੇ, ਪੈਸੇ ਦੇਣ ਆਉਣ ਡਿਆ ਵਾ। ਬੇਬੇ ਮੈਂ ਤੈਨੂੰ ਇੰਜ ਦੇ ਸੂਟ ਸਵਾਉਣੇ ਲੈ ਕੇ ਦੇਣੇ ਨਾ ਤੂੰ। ਲਓ ਜੀ 65 ਕਦਮ ਹੋ ਗਏ ਨੇ ਮੇਰੇ ਹਾਂਜੀ। ਮੇਰੇ ਖਿਆਲ ਚ ਆ ਹੀ ਘਰ ਆ। ਘਰ ਦੇ ਵਿੱਚ ਕੋਈ ਹੈ? ਵੀ ਜਾ ਜਾ ਕੇ ਵੇਖ ਬਾਹਰ ਕੌਣ ਹੈ। ਬੇਬੇ ਮੈਨੂੰ ਉਸੇ ਬੰਦੇ ਦੀ ਆਵਾਜ਼ ਲੱਗਣ ਡਈ ਓ, ਕਿਹੜੇ ਬੰਦੇ ਦੀ? ਜਿਹੜਾ ਮੈਨੂੰ ਫਿਲਮਾਂ ਦੇ ਵਿੱਚ ਉਹ ਨਹੀਂ ਭਾਈ ਬੇਬੇ ਭਾਵੇਂ ਮੈਨੂੰ ਨਹੀਂ ਦਿਖਦਾ, ਪਰ ਮੈਨੂੰ ਆਹੀ ਬੰਦੇ ਦੀ ਆਵਾਜ਼ ਆ ਜਿਹੜਾ ਮੈਨੂੰ ਕਹਿ ਕੇ ਗਿਆ ਉਹ ਸੀ। ਨੈਸ਼ਾ ਬੋਲੀ ਨਾ ਬੇਬੇ, ਬਾਹਰ ਦੁਆ ਵੇਖ ਕਰ ਕੌਣ ਹੈ? ਦੁਆ ਕਰ ਮੈਨੂੰ। ਦੁਆ ਹੀ ਦੁਆ ਮੈਨੂੰ ਨੇ ਮੇਰੀ। ਸਲੂਕਟ ਕੀਤਾ ਆ। ਪੁੱਤਰ ਬਾਹਰ ਤੇ ਵੇਖ ਛੋਟਾ ਹੈ। ਬੇਬੇ ਉਹਨੇ ਮੈਨੂੰ ਵੀ ਕਿਹਾ ਵਾ, ਕਹਿੰਦਾ ਤੂੰ ਮੇਰੇ ਸਾਡੇ ਲਈ ਸਿਲੈਕਟ ਭਾਜੀ ਕੌਣ ਆ? ਹਾਂ ਘਰ ਤਾਂ ਤੁਸੀਂ ਤੇ ਅੱਜ ਮੈਨੂੰ। ਬਿਸਮਿਲ੍ਲਾ, ਤੁਸੀਂ ਹੋ? ਆਜੋ ਆਜੋ ਨੰਗੇ ਹੋ ਨੰਗੇ। ਬੇਬੇ ਨੂੰ ਹੀ ਸਾਰਾ ਕੁਝ ਦੱਸਿਆ ਵਾ। ਅੱਛਾ ਬੇਬੇ ਨੂੰ ਦੱਸਿਆ ਬੇਬੇ ਨੂੰ ਤੁਸੀਂ? ਕਿਹਾ ਮੈਂ ਕਿਹਾ ਮੈਨੂੰ ਭਾਈ ਨੇ ਨਾ ਕਿਹਾ ਵਾ ਵੀ ਤੈਨੂੰ ਹੀਰੋ ਬਣਾ ਦੇਣਾ ਵਾ। ਹਾਂ ਤੁਸੀਂ ਕੋਈ ਨਹੀਂ ਕੋ ਤੁਹਾਡੇ ਅੰਦਰ ਟੈਲੈਂਟ ਹੈ ਵਾ। ਅਸਲਾਮ ਵਾਲੇਕੁਮ ਜੀ। ਆ ਬੇਬੇ ਆ ਤੁਹਾਡੀ, ਅੱਛਾ, ਪਿਆਰ ਲਵੋ ਅੱਛਾ। ਬੇਬੇ ਕੋ। ਅੱਛਾ ਪਿਆਰ ਹਾਂ। ਤੇ ਬੇਬੇ ਪਿਆਰ ਦੇ। ਓਏ ਆ ਹੱਥ ਥੱਲੇਗਾ ਬੇਬੇ, ਪਿਆਰ ਨਹੀਂ ਦੇਣੀ। ਇਹ ਤੁਹਾਡੇ ਦੋਵੇਂ ਪੁੱਤਰ ਨੇ ਜੀ? ਹਾਂਜੀ ਹਾਂਜੀ ਮੇਰੇ ਪੁੱਤਰ ਨੇ ਦੋਨੇ। ਅੱਛਾ 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 ਤੁਸੀਂ ਉਹੀ ਨਹੀਂ ਜੀ ਡਾਇਰੈਕਸ਼ਨ ਸਾਹਿਬ? ਮੈਂ ਉਹੀ ਪੁੱਤਰ ਜਿਹੜਾ ਤੈਨੂੰ ਮੈਂ ਉਹ ਵੱਟ ਤੇ ਮਿਲਿਆ ਸੀ ਨਾ ਬਾਹਰ। ਉਹ ਵੀਰੇ ਮੈਂ ਤੈਨੂੰ ਕਿਹਾ ਸੀ ਨਾ, ਮੈਨੂੰ ਬੰਦਾ ਟੱਕਰਿਆ, ਮੈਨੂੰ ਆਵਾਜ਼ ਪਛਾਣੀ ਲੱਗਣ ਡਈ ਆ। ਇਸ ਬੱਚੇ ਦੇ ਸਭ ਤੋਂ ਪਹਿਲੇ ਹੱਥ ਵੇਲੇ ਕਰੋ। ਆ ਛੋਟੀ ਇਹਦੇ ਕੋ ਕੱਢ ਲਓ ਵਿੱਚੋਂ। ਬਸ ਉਹਨੂੰ ਵਿਚਾਰੇ ਨੂੰ ਨਜ਼ਰ ਨਹੀਂ ਨਾ ਆਉਂਦਾ। ਹਾਂ ਨਜ਼ਰ ਤੇ ਆਉਂਦਾ ਨਹੀਂ, ਲੇਕਿਨ ਮਾੜੀ ਮੋਟੀ ਅਕਲ ਤੇ ਹੋਣੀ ਚਾਹੀਦੀ। ਲੇਕਿਨ ਤੁਸੀਂ ਬੱਚੇ सोचा ਜੇ ना था कभी हमने ये समा ऐसा नशा तेरे प्यार ने किया। अब मेरे गाने ਦੇ ਕੁੱਤਾ ਆ ਗਿਆ। ਇਹ ਤੁਸੀਂ ਕਿਤੇ ਅਵਾਰੀ ਸਟੂਡੀਓ ਜਿੱਥੇ ਫਿਲਮਾਂ ਬਣਦੀਆਂ ਹਾਂਜੀ। ਉੱਥੇ ਵੀ ਕੋਈ 2-3 ਸਾਲ ਰਹਿ ਕੇ ਆਏ ਹੋ? ਨਹੀਂ ਨਹੀਂ ਹਾਂ ਤੇ ਫਿਰ ਇਹ ਬੱਚਿਆਂ ਦੇ ਵਿੱਚ ਇੰਨਾ ਟੈਲੈਂਟ ਆਇਆ ਕਿਦਾਂ? ਪਤਾ ਨਹੀਂ, ਮੈਨੂੰ ਤੇ ਆਪ ਨਹੀਂ ਸਮਝ ਆਣ ਡਈ। ਇਹਨਾਂ ਦਾ ਭਾਜੀ, ਪਿਓ ਆਹ ਕੀ ਕਰਦਾ ਸੀ? ਇਹਨਾਂ ਦਾ ਜਾਂ ਤੇ ਐਦਾਂ ਕਰਦਾ ਸੀ? ਪਿਓ ਤੇ ਪਤਾ ਨਹੀਂ, ਪਿਓ ਤੇ ਗਏ ਹੀ ਨਹੀਂ। ਅੱਛਾ ਪਿਓ ਤੇ ਨਹੀਂ ਗਏ, ਫਿਰ ਇਹ ਕਿਸੇ ਦੋਸਤ ਤੇ ਗਏ? ਕਿੱਥੇ ਗਏ ਨੇ? ਸ਼ਾਬਾਸ਼। ਬੇਬੇ ਆ ਬੰਦਾ ਵਾ ਜਿਹੜਾ ਮੈਨੂੰ ਕਹਿਣ ਡਿਆ ਸੀ ਮੈਂ ਤੈਨੂੰ ਵੱਡੇ ਸਕਰੀਨ ਤੇ ਲੈ ਜਾਊਂਗਾ। ਬੇਬੇ ਮੈਨੂੰ ਅੱਛਾ ਅੱਛਾ ਪੁੱਤਰ ਇਹ ਥੱਲੇ ਰੱਖ। ਇਹ ਮੂੰਹ ਤੇ ਪੁੱਤਰ ਨਾ ਆਪਣੇ ਦਾ ਚਿੱਟੇ ਰੰਗ ਦਾ ਜਿਹੜਾ ਡੰਡਾ ਨਾ ਇਹਨੂੰ ਪਰੇ ਕਰ ਦਿਓ ਤੁਸੀਂ। ਇਹ ਬੱਚੇ ਜਿਹੜੇ ਨੇ ਤੁਹਾਡੇ, ਇਸ ਮੈਨੂੰ ਲੱਗਦਾ ਤੁਹਾਡੇ ਤੇ ਨਹੀਂ ਗਏ। ਹਾਂਜੀ। ਇਹਨਾਂ ਦਾ ਪਿਓ ਕੀ ਕਰਦਾ ਸੀ? ਇਹਨਾਂ ਦਾ ਪਿਓ ਬਸ ਕਦੀ ਕੁਛ ਕਰਦਾ, ਕਦੀ ਕੁਛ ਕਰਦਾ ਸੀ, ਕਦੀ ਸਾਡੀ ਮਾਂ ਨੂੰ ਹਾਂ, ਖੁਸ਼ ਕਦੀ- ਕਰਦਾ ਸੀ। ਦੇਖੋ ਡਾਇਰੈਕਟਰ ਸਾਹਿਬ ਫਨ ਜਿਹੜਾ ਹੈਗਾ ਨਾ ਇਹ ਕਿਸੇ ਦੇ ਵਿੱਚ ਨਹੀਂ ਹੈਗਾ। ਪੁੱਤਰ ਤੂੰ ਜਾ ਕੇ ਜਿਹਨਾਂ ਨਾਲ ਗੱਲਾਂ ਕਰਨ ਡਿਆ ਨਾ ਉਹਨੂੰ ਜਾ ਕੇ ਨਾ 10 ਮਿੰਟ ਉਹਦੇ ਕੋਲ ਬਹਿ ਕੇ ਆ ਜਾ। ਇੱਥੇ ਨਹੀਂ ਹੈਗੇ ਤੁਸੀਂ? ਇੱਥੇ ਨਹੀਂ ਪੁੱਤਰ, ਮੈਂ ਇਧਰਲੀ ਸਾਈਡ ਤੇ ਆ, ਤੇਰੀ ਮਾਂ ਵਾਲੇ ਪਾਸੇ ਮੈਂ ਆ ਇਸ ਟਾਈਮ। ਇਹ ਨਹੀਂ ਪਤਾ ਕੀ ਚੱਕਰ ਹੁੰਦਾ ਜੀ। ਇਹ ਬੱਚੇ ਤੁਹਾਡਿਆਂ ਦੇ ਅੰਦਰ ਟੈਲੈਂਟ ਹੈ ਜੀ।
ਅਗਰ ਤੁਸੀਂ ਮੈਨੂੰ ਇਜਾਜ਼ਤ ਦਿਓ ਤੇ ਤੁਹਾਡੇ ਬੱਚਿਆਂ ਨੂੰ ਮੈਂ ਲੈ ਕੇ ਜਾਵਾਂ, ਇਹਨਾਂ ਨੂੰ ਲਿਜਾ ਕੇ ਇਹਨਾਂ ਦਾ ਟੈਲੈਂਟ ਜਿਹੜਾ ਹੈ ਨਾ ਉਹ ਮੈਂ ਬਾਹਰ ਕੱਢਾਂ, ਭਾਜੀ ਤਾਂ ਕਿ ਮੇਰੀ ਪੂਰੀ ਕਮਾਈ ਦੁਨੀਆ ਤੱਕ ਪਹੁੰਚਾਵਾਂ। ਮੇਰੀ ਕਮਾਈ ਪਹਿਲੀ ਜਦੋਂ ਆਉਣੀ ਨਾ ਮੇਰੇ ਬੇਬੇ ਨੂੰ 4 ਸੂਟ ਲੈ ਕੇ ਦੇਣੇ ਆ। ਗੱਲ ਤੇ ਕਰ ਤੁਹਾਨੂੰ ਯਕੀਨ ਹੈ ਕਿ ਕੰਮ ਕਰ ਲਾਂਗੇ? ਇਹ ਤੁਹਾਨੂੰ ਨਹੀਂ ਪਤਾ ਤੁਹਾਡੇ ਬੱਚਿਆਂ ਦੇ ਅੰਦਰ ਕੀ ਹੈ। ਆ ਕੀ ਹੈ? ਇਹ ਤੁਹਾਡੇ ਬੱਚਿਆਂ ਦੇ ਅੰਦਰ ਇੱਕ ਆਰਟ ਹੈ। ਓ ਜਾਂਦਾ ਜੇ ਟੁਰਿਆ ਕੋਲ ਜਿਹੜਾ ਬੈਂਦਾ ਸੀ, ਕੋਈ ਵੀ ਨਹੀਂ ਹੈ ਪੁੱਤਰ। ਪਹਿਲੇ ਉਹ ਸੀ ਜਿਹੜਾ ਕੋਲ ਬੈਂਦਾ ਸੀ। ਰੋਣੇ ਦੇ ਕੇ ਚੱਲਿਆ ਹੱਸਦਾ ਜਿਹੜਾ ਰਹਿੰਦਾ ਸੀ। ਇਹ ਬੱਚਾ ਹੁਣ ਨਹੀਂ ਲੱਤਾਂ ਮਾਰਦਾ, ਤੁਹਾਨੂੰ ਕਿੰਨੀਆਂ ਲੱਤਾਂ ਮਾਰਦਾ ਹੋਣਾ। ਵੇ ਡਾਇਰੈਕਟਰ ਕਿਸ ਤਰ੍ਹਾਂ ਦੀਆਂ ਗੱਲਾਂ ਕਰਾਣੇ, ਤੈਨੂੰ ਹਿਆ ਨਹੀਂ ਹੈਗੀ? नहीं नहीं, मैं तो ਤੁਹਾਨੂੰ ਦੱਸ रहे हैं एज स्मार्ट मॉम, मैं आपको बता रहा हूँ क्योंकि आपके बच्चों के अंदर आपको पता नहीं क्या है। ਤੁਹਾਡੇ ਟਾਇਲਟ ਦੱਸਣ ਰਿਹਾ ਵਾ। ਪੁੱਤਰ ਕਹਿਣਾ ਤੇ ਸਿੱਖ ਲੈ ਪਹਿਲੇ। ਕੀ ਹੁੰਦਾ ਬੇਬੇ ਉਹ? ਭਰਾਵਾ ਮੇਰੀ ਗੱਲ ਹੈ ਕਿ ਮਾਂ ਤੁਹਾਡੀ ਦਾ ਜਿਹੜਾ ਫੇਸ ਹੈ ਨਾ ਇਹ ਵੀ ਫਿਲਮਾਂ ਚ ਆਉਣ ਵਾਲਾ ਵਾ, ਤੁਹਾਡਾ ਵੀ, ਤੁਸੀਂ ਸਾਰਾ ਟੱਬਰ ਨੂੰ ਫਿਲਮਾਂ ਚ ਹੀ ਆਉਣਾ ਚਾਹੀਦਾ। ਨਾ ਅਸੀਂ ਬੇਬੇ ਤਮੀਜ਼ ਨਾਲ ਗੱਲ ਕਰੀ, ਮੈਂ ਤੈਨੂੰ ਦੱਸਾਂ। ਓਏ ਇੱਧਰ ਆ, ਇੱਧਰ ਬਹਿ ਜਾ ਬਹਿ ਜਾ। ਮੈਂ ਜ਼ਰੂਰੀ ਹੈ ਵੀ ਲੜਾਈ ਵਾਲੀ ਫਿਲਮ 'ਚ ਤੇਰੀ ਮਾਂ ਪਾਉਣੀ ਹੈ, ਮੈਂ ਕਿਸੇ ਅੱਛੇ ਸੀਨ ਦੇ ਵਿੱਚ ਪਾਵਾਂਗਾ ਜਿੱਥੇ ਇੱਕ ਇੱਜ਼ਤਦਾਰ ਖਾਤੂਨ ਜਿਹੜੀ ਯਾਰ ਅਸੀਂ ਆਪਣੀ ਮਾਂ ਦੀ ਗੁਰਬਤ, ਜਾਗਣ ਦੀ ਬਸ ਕਰ। ਅਸੀਂ ਆਪਣੀ ਮਾਂ ਦੀ ਗੁਰਬਤ ਦੂਰ ਕਰਨੀ ਭਰਾਵਾ। ਇਹ ਤੁਹਾਡੀ ਮਾਂ ਦੀ ਗੁਰਬਤ ਦੂਰ ਹੋ ਜਾਣੀ ਹੈ ਪੁੱਤਰ, ਅਗਰ ਤੁਸੀਂ ਇਹ ਤੋਂ ਦੂਰ ਹੋ ਜਾਓ ਨਾ ਤੇ ਇਹਦੀ ਗੁਰਬਤ ਦੂਰ ਹੋ ਸਕਦੀ ਹੈ। ਫੇਸ ਤੁਹਾਡੀ ਮਾਂ ਦਾ ਤੁਹਾਨੂੰ ਪਤਾ ਨਹੀਂ, ਤੇਰੀ ਮਾਂ ਦੇ ਫੇਸ ਦੇ ਵਿੱਚ ਮੈਂ ਮੈਡਮ ਬਾਹਰ ਦੇਖ ਰਿਹਾ ਇਸ ਟਾਈਮ, ਮੈਨੂੰ ਇਸ ਟਾਈਮ ਬਾਹਰ ਕੀ ਸੱਟ ਲੱਗ ਗਈ ਸਿਰ ਨੂੰ? ਇਹ ਬੱਚੇ ਵਾਰੀ ਮੈਨੂੰ ਲੱਗਦਾ ਤੁਸੀਂ ਕਿਸੇ ਦਰਖਤ ਥੱਲੇ ਬਹਿ ਗਏ ਹੋ। ਇਹਨ ਕੀ ਹੋਇਆ ਕੀ ਬੱਚੇ ਨੂੰ? ਕੁਛ ਵੀ ਨਹੀਂ, ਐਡਾ ਸੋਹਣਾ ਪੁੱਤਰ ਆ ਮੇਰਾ ਹੀਰੇ ਉਹ ਵਰਗਾ। ਤੁਹਾਨੂੰ ਤਾਂ ਲੱਗਣਾ ਹੀ ਹੈ, ਇਹ ਤੇ ਇਹ ਉਹ ਲਓ ਹੀਰਾ ਤੁਹਾਡਾ ਸਾਰਾ ਹੀ ਉਹ ਖੁੱਲ ਗਿਆ। ਬੰਦ ਕਰ। ਅੱਛਾ ਜੀ, ਗੱਲ ਹੈ ਕਿ ਇਹ ਬੱਚੇ ਤੁਹਾਡੇ ਜਿਹੜੇ ਨੂੰ ਮੈਂ ਲੈ ਕੇ ਜਾਣਾ ਵਾ ਸ਼ਹਿਰ, ਤੇ 2 ਮਹੀਨਿਆਂ ਬਾਅਦ ਜਿਹੜਾ ਕਿ ਤੁਹਾਨੂੰ ਮੈਂ ਪੈਸੇ ਭੇਜ ਦਿਆ ਕਰਾਂਗਾ ਜਾਂ ਮੈਂ ਤੁਹਾਨੂੰ ਆਹ ਪੈਸੇ ਦੇਣ ਆ ਜਾਇਆ ਕਰਾਂਗਾ। ਠੀਕ ਹੈ। ਇਹ ਬੱਚੇ ਤੁਹਾਡੇ ਜਿਹੜੇ ਨੇ ਨਾ ਮੈਂ ਜਾ ਕੇ ਇਹਨਾਂ ਨੂੰ ਫਿਲਮਾਂ ਦੇ ਵਿੱਚ ਪਾਵਾਂ। ਅੱਛਾ ਹਾਂ, ਅਗਰ ਤੁਹਾਡੇ ਕੋਲ ਟਾਈਮ ਹੈ ਤੇ ਤੁਸੀਂ ਵੀ ਇਹਨਾਂ ਦੇ ਨਾਲ ਹੀ ਚੱਲੋ। ਨਹੀਂ ਮੈਂ ਬੁੱਢੇ ਬਾਰੇ ਚੰਗੀ ਲੱਗਦੀ। ਹਾਂ ਨਹੀਂ ਤੁਸੀਂ, ਮੈਨੂੰ ਐ ਕਿਉਂ ਲੱਗਦਾ ਕਿ ਜਿਵੇਂ ਤੁਹਾਡੀਆਂ ਲੱਤਾਂ ਹੈ ਨਹੀਂ। ਉਹ ਹੈਗੀਆਂ ਲੱਤਾਂ ਬੇਬੇ ਦੀਆਂ। ਹੈ ਨਹੀਂ, ਮੈਂ ਕਦੋਂ ਤਾਂ ਮੈਂ ਤੁਹਾਡੇ ਪੈਰ ਨਹੀਂ ਨਾ ਦੇਖਿਆ। ਬੇਬੇ ਦੀਆਂ ਲੱਤਾਂ ਹੈ ਵਾ, ਬੇਬੇ ਦੀਆਂ ਲੱਤਾਂ। ਨਹੀਂ ਯਕੀਨ ਹੈਗਾ ਸਾਡੀ ਬੇਬੇ ਕੋਲੋਂ ਠੁੱਡ ਖਾ ਕੇ ਦੇਖ ਲੈ। ਨਹੀਂ ਮੈਂ ਨਾ ਯਾਰ ਬਸ ਕਰ ਦੇ। ਮੈਂ ਵੈਸੇ ਤੇਰੀ ਮਾਂ ਦੇ ਮਹਿੰਦੀ ਲਾ ਕੇ ਦੇਖ ਲੈਣਾ, ਮੈਂ ਠੁੱਡ ਲਾ ਕੇ ਜ਼ਰੂਰ ਪਤਾ ਲੱਗਣਾ। ਹਾਂਜੀ ਬਹਿ ਜਾ ਪੁੱਤ ਬਹਿ ਜਾ। ਹਦਾਇਤ ਵਾਲੀਆਂ ਗੱਲਾਂ ਕਰੋ ਸਾਡੇ ਨਾਲ। ਹਦਾਇਤ ਵਾਲੀਆਂ ਪੁੱਤਰ। ਅੱਛਾ ਗੱਲ ਹੈ ਕਿ ਮੈਂ ਤੁਹਾਨੂੰ ਕੁਝ ਐਡਵਾਂਸ ਦੇ ਕੇ ਜਾਣਾ ਵਾ। ਹਾਂ ਐਡਵਾਂਸ। ਮਾਂ ਤੈਨੂੰ ਕੀ ਕਿਹਾ ਸੀ? ਤੈਨੂੰ ਕਿਹਾ ਸੀ ਨਾ ਤੇਰੇ ਪੈਰਾਂ ਥੱਲੇ ਪੈਸਿਆਂ ਦੇ ਢੇਰ ਲਾ ਦੇਣੇ। ਪੈਰ ਤੇ ਇੱਧਰ ਨੇ ਮੇਰੇ। ਨਹੀਂ ਐਡਵਾਂਸ ਦੇਣ ਲੱਗਾ। ਐਡਵਾਂਸ ਜਿਹੜੇ ਗਿਣਤੀ ਬੇਬੇ ਜਿਹੜੇ ਪਹਿਲੇ ਪੈਸੇ ਦਿੰਦੇ ਆ, ਐ ਮੈਂ ਤੁਹਾਨੂੰ ਕੈਸ਼ ਦੇਣ ਲੱਗਾ, 100 ਤੱਕ ਗਿਣਤੀ ਆਉਂਦੀ ਤੁਹਾਨੂੰ। ਹਾਂਜੀ ਇਹ ਤੇ ਪੁੱਤਰ ਇੰਨੇ ਪੈਸੇ? ਹਾਂ ਇਹ ਤੋਂ ਵੀ ਜ਼ਿਆਦਾ ਨੇ ਪੈਸੇ ਮੇਰੇ ਕੋਲ ਘਰ ਪਏ ਨੇ। ਮੇਰੇ ਪੁੱਤਰ ਕਿਤੇ ਜਾ ਕੇ ਵੇਚ ਤੇ ਨਹੀਂ ਦੇਣੇ? ਨਾ ਵਿਕਣ ਵਾਲੇ ਹੈ ਨੇ, ਇਹ ਆਉਣੇ ਪਾਉਣੇ ਤੇ ਹੈ ਬੱਚੇ ਤੁਹਾਡੇ। ਵਿਕਣਾ ਬੇਬੇ, ਵਿਕਣਾ ਇੱਕੋ ਹੀ ਤਰ੍ਹਾਂ ਹੀਰੋ ਆ। ਇਹ ਵੀ ਉਹ ਵੀ ਕੱਟ ਕੇ ਡਾਇਰੈਕਟਰ ਗਲਾ ਵੇਚਣਾ, ਮੇਰਾ ਗਲਾ ਵੇਚਣਾ ਤੂੰ। ਕਾਲਾ ਲੱਗਣ ਡਿਆ। ਇਹ ਬੱਚਾ ਜਿਹੜਾ ਨਾ ਤੁਹਾਡਾ ਇਹ ਸਿੱਧਾ ਨਹੀਂ ਵਿਕਣਾ, ਇਹ ਤੇ ਕੱਟ ਕੇ ਵੇਚਣਾ ਪੈਣਾ। ਹੈ ਹੀ ਕਾਲਾ, ਵਿਕਣਾ ਹੀ ਕੱਟ ਕੇ ਆ। ਕਿਹੜਾ ਇੰਨਾ ਚਿੱਟਾ? ਇਹ ਬਿਸਮਿਲ੍ਲਾ ਕਰਕੇ ਫੜੋ। ਮਾਸ਼ਾਅੱਲਾ, ਇਹ ਪਹਿਲੀ ਤੁਹਾਡੀ ਬੱਚਿਆਂ ਦੀ ਕਮਾਈ ਹੈ। ਤੁਸੀਂ ਨਾ ਹੱਥ ਲਾਓ। ਇਹ ਪੈਸੇ ਆ ਗਏ ਤੁਹਾਡੇ ਕੋਲ, ਇਹਨਾਂ ਨੂੰ ਗਿਣ ਲਓ, ਪੂਰਾ ਲੱਖ ਰੁਪਈਆ ਹੈ। ਤੁਹਾਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਤੇ ਤੁਸੀਂ ਮੈਨੂੰ ਕਾਲ ਕਰਨੀ, ਮੇਰਾ ਨੰਬਰ ਹੈ ਨਾ ਤੁਹਾਡੇ ਕੋਲ? ਨਹੀਂ ਤੁਹਾਡਾ ਨੰਬਰ ਕਿੱਥੋਂ ਆਇਆ? ਹਾਂ ਹੁਣ ਮੈਂ ਤੁਹਾਡਾ ਨੰਬਰ ਜਿਹੜਾ ਆਪਣਾ ਮੈਂ ਨੰਬਰ ਦੇ ਜਾਵਾਂਗਾ ਤੁਹਾਨੂੰ, ਜਾਂ ਤੁਹਾਡੇ ਬੱਚਿਆਂ ਦੇ ਇਹਨਾਂ ਨੂੰ ਵੀ ਮੈਂ ਜਾ ਕੇ ਫੋਨ ਲੈ ਕੇ ਦੇਣਾ। ਮਾਸੀ ਘਾਰੀਆਂ ਲੰਘਾ ਵਾ ਕਿੱਥੇ? ਓਏ ਆ ਜਾ ਭਾ। ਇੱਧਰ ਹੀ। ਇਹ ਕਿੱਧਰੋਂ? ਇੱਧਰ ਹੀ। ਸਾਰੇ ਪਾਸਿਓਂ ਹੀ ਬੰਦੇ ਆਉਂਦੇ ਤੁਹਾਡੇ ਕੋਲ। ਆਵਾਜ਼ ਦੀ ਆਵਾਜ਼ ਲੱਗਣ ਡਈ ਮੈਨੂੰ। ਵਾਲੇਕੁਮ ਸਲਾਮ। ਕੀ ਹਾਲ ਆ ਮਾਸੀ? ਠੀਕ ਆ? ਹਾਂਜੀ ਖੈਰ। ਮਾਸ਼ਾਅੱਲਾ, ਇਹ ਬੱਚੇ ਦੱਸ ਨੂੰ ਬਾਜ। ਇੱਧਰ ਤੇਰਾ ਭਰਾ ਵਿਕ ਗਿਆ ਵਾ। ਅੱਛਾ ਕਿੱਥੇ? ਆ ਡਾਇਰੈਕਟਰ ਸਾਹਿਬ ਆਏ ਆ ਫਿਲਮਾਂ ਦੇ ਵਿੱਚ ਗਵਾਉਣ, ਮੈਨੂੰ ਕਹਿੰਦੇ ਤੂੰ ਫਿਲਮਾਂ ਦੇ ਵਿੱਚ ਗਾਉਣਾ ਵਾ। ਹੁਣ ਜੇ ਪਿਓ ਦਾ ਪੋਤਾ ਇਹਦੇ ਕੋਈ ਕੰਮ ਨਹੀਂ। ਕੀੜੀ ਹੈ ਕਿਹੜਾ ਡਾਇਰੈਕਟਰ? ਯਾਰ ਆ ਫਿਲਮਾਂ ਦੇ ਵਿੱਚ ਮੈਂ ਉੱਥੇ ਗਾਉਣ ਡਿਆ ਸੀ, ਮੈਨੂੰ ਕਹਿੰਦਾ ਤੇਰੀ ਆਵਾਜ਼ ਇੱਥੇ ਰਹਿਣ ਵਾਲੀ ਹੈ ਹੀ ਨਹੀਂ। ਉਹ ਮਹਿਮਾਨ ਦੀ ਗੱਲ ਸੁਣ ਲੈਂਦੇ, ਠਹਿਰ ਜਾ। ਇਹ ਵੀ ਬੱਚਾ ਇਹ ਬੱਚਾ ਪਤਾ ਨਹੀਂ ਆਪਣੇ ਅੰਦਰ ਦਾ, ਇਹ ਪਤਾ ਨਹੀਂ ਅੰਦਰ ਦਾ ਦਰਵਾਜ਼ਾ ਖੋਲਦਾ। ਕਿੰਨੀਆਂ ਸ਼ਲਵਾਰਾਂ ਕਹਿੰਦੇ ਜੀ ਭਰੀਆਂ। ਲਾ ਮਾਸੀ ਬਿੱਲ ਜਮਾ ਹੋ ਗਿਆ। ਇਹ ਵੀ ਤੁਹਾਡਾ ਬੇਟਾ ਜੀ? ਹਾਂਜੀ ਸਾਡੇ ਪਿੰਡ ਦਾ ਹੀ ਜਨ ਹੈ। ਮੈਂ ਹਮਸਾਇਆ ਹੀ ਆ, ਮਾਸੀ ਦਾ ਬਿੱਲ ਅੱਛਾ ਜਮਾ ਕਰਾਇਆ। ਹਮਸਾਏ ਤੇ ਬਿੱਲ ਜਮਾ ਕਰਾ ਕੇ ਆਏ ਉਹ ਹੋ। ਦੇਣਾ ਤੇ ਤੁਸੀਂ ਆਪਣਾ ਤਾਰਫ ਸ਼ਹਿਰ ਮੈਂ ਸ਼ਹਿਰ ਦੇ ਵਿੱਚ ਹੁੰਨਾ। ਕੀ ਕਰਦੇ ਤੁਸੀਂ? ਮੈਂ ਇੱਕ ਤੈਨੂੰ ਜਿਹੜਾ ਡਾਇਰੈਕਟਰ। ਗਾਉਂਦਾ ਡਾਇਰੈਕਟਰ। ਉਹ ਯਾਰ ਤੂੰ ਤੇ ਇੱਕ ਮਿੰਟ ਚੁੱਪ ਕਰ ਲੈ, ਤਾਰਫ ਕਰ ਲੈਂਦੇ। ਮੈਂ ਡਾਇਰੈਕਟਰ ਹਾਂ, ਤੁਸੀਂ ਮੈਨੂੰ ਪਹਿਲੇ ਕਦੇ ਦੇਖਿਆ? ਮੈਨੂੰ ਲੱਗਦਾ ਮੈਂ ਕਿਤੇ ਤੁਹਾਨੂੰ ਦੇਖਿਆ ਮਾੜਾ ਕਿੱਥੇ ਜਿਹਾ। ਦੇਖਿਆ? ਮੈਂ ਤੇ ਬੜਾ ਲੁਕ ਛੁਪ ਕੇ ਫਿਰਦਾ। ਇਹ ਜ਼ਰਾ ਲੈਣਾ। ਓ ਚਾ ਹੈ ਇੰਜ ਕਰਕੇ ਜ਼ਰਾ ਇੰਜ ਕਰਨਾ। ਇਹ ਇੰਜ ਹਾਂ ਤੇ ਇੰਜ ਵੀ ਕਰਿਓ। ਇਹ ਹੈ ਆਪਣਾ ਸਟੂਡੀਓ ਕਿਤੇ ਗੇਟਾਂ ਵਾਲੇ ਚੌਂਕ ਦੇ ਵਿੱਚ ਤੇ ਨਹੀਂ ਹੈਗਾ?
ਤੁਹਾਨੂੰ ਕਿੱਦਾਂ ਪਤਾ ਸਤਿਆਲੇ ਰੋਡ ਤੇ ਤੁਹਾਡਾ ਵੀ ਸਟੂਡੀਓ ਉੱਥੇ? ਮੇਰੀ ਵੀ ਉੱਥੇ ਹੀ ਆ ਆਪਣਾ ਦੁਕਾਨ ਮੇਰੀ ਮੋਟਰਸਾਈਕਲਾਂ ਦੀ। ਹੁਣ ਤਾਂ ਅੱਛਾ ਤੁਹਾਡੀ ਮੋਟਰਸਾਈਕਲ ਦੀ ਦੁਕਾਨ ਆ? ਹਾਂ ਮਾਸੀ ਇਹ ਤਾਂ ਮੰਗਣ ਵਾਲਾ ਵਾ ਨਹੀਂ ਨਹੀਂ ਮੈਂ ਮੰਗਦਾ ਵਾ ਇਹਨੇ ਇਹਨਾਂ ਨੂੰ ਡਾਇਰੈਕਟਰ ਦੀ ਨਾ ਇਹਨੂੰ ਹੀਰੋ ਬਣਾਣਾ ਨਾ ਇਹਨੂੰ ਐਕਸ਼ਨ ਇਹਨਾਂ ਦੇ ਨਾਲ ਜਾ ਕੇ ਮੰਗਤੇ ਬਣਾਉਣਾ ਸ਼ਾਇਦ ਖਾੜੋ ਇਹਨੂੰ ਜ਼ਰਾ ਖਾੜੇ ਨੂੰ ਜ਼ਰਾ ਸਮਾਰਟ ਮੰਮੀ ਨੂੰ ਤਾਂ ਸਮਝਾਉਂਦਾ ਸੀ ਉਹ ਭਾਈ ਤੂੰ ਤਾਂ ਕਹਿੰਦਾ ਸੀ ਇੱਧਰ ਆ ਇੱਧਰ ਆ ਛੋਟੀ ਧਿਆਨ